ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਡੇ ਨਾਲ ਸਾਥ ਹੁੰਦਾ ਹੈ। ਕਰਦੇ ਹਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਤੇ ਫਿਰ ਚਰਚਾ ਕਰਾਂਗੇ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ। शुक्रिया जी सारिਆਂ ਨੂੰ ਸਤਿ ਸ੍ਰੀ ਅਕਾਲ ਜੀ। रुख करिए खबरां दा तां सब तो पहली खबर दे उपर चलिए। मुख मंत्री ने अपनी कहानी नहीं बयानी। इस खबर दा की है जी सारा तत्थ साफ? बिल्कुल बिल्कुल। अच्छा, इस तो पहला ਆਪਾਂ इस खबर ਵੱਲ ਵਧੀਏ ਤੇ ਅੱਜ ਆਖਰਕਾਰ ਰਾਜਵੀਰ ਘੁੰਮਣ ਹੋਰਾਂ ਦੀ ਇੱਕ ਸਟੇਟਮੈਂਟ ਜਿਹੜੀ ਹੈ ਉਹ ਉਹਨਾਂ ਨੇ ਜਾਰੀ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਕਿਹਾ ਕਿ ਚੋਰਾਂ ਨੂੰ ਸਾਰੇ ਚੋਰ ਦਿਸਦੇ ਆ। ਵੈਸੇ ਨਾ ਗਾਣਾ ਬਹੁਤ ਸੋਹਣਾ YouTube ਤੇ ਕੋਈ ਕੱਢ ਕੇ ਸੁਣਨਾ ਚਾਹੇ ਤੇ ਸੁਣਿਓ। ਚੋਰਾਂ ਨੂੰ ਯਾਰਾ ਸਾਰੇ ਚੋਰ ਕਿਉਂ ਦਿਸਦੇ ਨੇ, ਇਹ ਲਾਹ ਵੀਰੇ ਦਾ ਗੀਤ ਹੈ, ਸੁਣਿਓ ਜ਼ਰਾ, ਆਨੰਦ ਆਏਗਾ। ਤਾਂ ਗੱਲ ਇਹ ਆ ਕਿ ਬਈ ਇਹਨਾਂ ਨੇ ਉਹੀ ਵਾਕ ਇੱਕ ਇਸਤੇਮਾਲ ਕੀਤਾ ਹੈ ਤੇ ਉਹ ਤੋਂ ਬਾਅਦ ਕਿਹਾ ਕਿ ਜਾਂ ਤਾਂ ਸਬੂਤ ਜਨਤਕ ਕਰੋ ਜਾਂ ਮੇਰੇ ਤੋਂ ਮਾਫੀ ਮੰਗੋ, ਅਦਰਵਾਈਜ਼ ਮਾਨਹਾਨੀ ਦੇ ਕੇਸ ਵਾਸਤੇ ਤਿਆਰ ਰਹੋ ਜੀ। ਹੁਣ ਗੱਲ ਇਹ ਆ ਕਿ ਅੱਜ ਸਤਿੰਦਰ ਜੈਨ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਮਾਨ ਸਾਹਿਬ ਫਿਰ PC ਕਰਕੇ ਗਏ ਆ। ਕਮਾਲ ਦੀ ਗੱਲ ਹੈ, PC ਕਰਕੇ ਗਏ ਆ, ਪਰੰਤੂ PC ਦੇ ਵਿੱਚ ਵੈਸੇ ਵੀ ਜੇ ਤੁਸੀਂ ਦੇਖੋਗੇ ਅੱਜ ਕੱਲ ਮੈਂ ਇੱਕ ਨਵਾਂ ਹੀ ਮਾਮਲਾ ਦੇਖਦਾ ਕਿ PC ਜਿਹੜੀ ਆ ਲਾਈਵ ਚੰਦ ਲੋਕ ਕਰਦੇ ਨੇ, ਉਹਦੀ ਫੀਡ ਚੱਕ ਕੇ ਮੇਰੇ ਖਿਆਲ ਦੇ ਨਾਲ ਉਹ ਵੀ ਹੁਣ ਪਾਉਣ ਤੋਂ ਲੋਕ ਡਰਦੇ ਆ ਕਿ ਕਾਪੀਰਾਈਟ ਨਾ ਵੱਜ ਜਾਵੇ। ਔਰ ਜਿਹੜੀ ਉਹ PC ਪਾਈ ਜਾਂਦੀ ਹੈ, ਡਰ ਅਸਲ ਕੀ ਹੈ ਕਿ ਉਹ ਉਨੀ ਕੁ ਪਾਈ ਜਾਂਦੀ ਆ ਜਿਹੜਾ ਕਿ ਵਨ ਵੇ ਟ੍ਰੈਫਿਕ ਹੁੰਦਾ, ਜਿਹੜਾ ਮਾਨ ਸਾਹਿਬ ਬੋਲਦੇ ਆ ਠੀਕ ਆ। ਅਦਰਵਾਈਜ਼ ਜਿਹੜੀ ਲਾਈਵ ਚੱਲ ਰਹੀ ਹੁੰਦੀ ਆ, ਚਾਈਨਾ ਦੇ ਪੇਜ ਫੀਡ ਚੱਕ ਕੇ ਪਾਉਂਦੇ ਆ, ਉਹ ਜਿੱਥੇ ਸਵਾਲਾਤ ਵਗੈਰਾ ਹੁੰਦੇ ਨੇ ਉਹ ਕੱਢ ਦਿੰਦੇ ਨੇ। ਤੇ ਜੇਕਰ ਕੋਈ ਐਸਾ ਵੈਸਾ ਸਵਾਲ ਉੱਥੇ ਮੌਜੂਦ ਪੱਤਰਕਾਰ ਪੁੱਛ ਲਵੇ, ਕਿਉਂਕਿ 94 ਪੱਤਰਕਾਰ ਹੈ, ਤਾਂ ਉਸ ਖਬਰ ਨੂੰ ਪੱਤਰਕਾਰ ਜੇ ਅੱਗੇ ਭੇਜਦਾ ਵੀ ਹੈ ਤਾਂ ਕਈ ਇੰਸੀਡੈਂਟ ਇਸ ਤਰ੍ਹਾਂ ਦੇ ਹੈਗੇ ਨੇ, ਦੱਸਦੇ ਆ ਕਿ ਜਿੱਥੇ ਫਿਰ ਉੱਤੇ ਪਹੁੰਚ ਕਰਕੇ ਖਬਰ ਨੂੰ ਰੁਕਵਾ ਲਿਆ ਜਾਂਦਾ ਹੈ। ਮਤਲਬ ਕਿ ਮਾਨ ਸਾਹਿਬ ਕਿਤੇ ਵੀ ਆਪਣੀ ਗੱਲ ਰੱਖਦੇ ਨਜ਼ਰ ਨਹੀਂ ਆ ਰਹੇ ਕਿ ਉਹਨਾਂ ਦਾ ਮਾਮਲਾ, ਘਰ ਪਰਿਵਾਰ ਦਾ ਮਾਮਲਾ ਜਿਹੜਾ ਉਹ ਚਲਾ ਗਿਆ ਹਾਈ ਕੋਰਟ ਤੱਕ। ਇਸ ਤੋਂ ਇਲਾਵਾ ਉਹਨਾਂ ਦੀ ਭੈਣ ਜੀ ਦੇ ਨਾਲ ਕੋਈ ਮਤਲਬ ਜਿਹੜਾ ਫੈਮਿਲੀ ਦੇ ਤੌਰ ਤੇ ਕਹਿ ਲਓ ਨੇੜਤਾ ਰੱਖਣ ਵਾਲਾ ਇੱਕ ਸ਼ਖਸ ਆ, ਹੋਟਲ ਦਾ ਕਾਰੋਬਾਰੀ, ਉਸਨੇ ਜੋ ਰਿਸਟ੍ਰਿਕਟਡ ਜਗ੍ਹਾ ਹੈ ਅੰਮ੍ਰਿਤਸਰ ਦੇ ਵਿੱਚ, ਕੰਟੋਨਮੈਂਟ ਜਿਸ ਨੂੰ ਏਰੀਆ ਬੋਲਦੇ ਹਾਂ ਆਪਾਂ, ਉਹਦੇ ਵਿੱਚ ਜਿਹੜੀ ਪਾਬੰਦੀ ਸ਼ੁਦਾ ਜਗ੍ਹਾ ਹੈ ਉਹਦੇ ਵਿੱਚ ਹੀ ਹੋਟਲ ਤਾਮੀਰ ਕਰਨਾ ਸਟਾਰਟ ਕਰ ਦਿੱਤਾ। ਕੋਈ ਰੋਕ ਹੀ ਨਹੀਂ ਸਕ ਰਿਹਾ, ਤਾਂ ਉਹ ਵੀ ਹਾਈ ਕੋਰਟ 'ਚ ਮਸਲਾ। ਤੇ ਇਸ ਤੋਂ ਇਲਾਵਾ ਰਾਜਵੀਰ ਘੁੰਮਣ ਕਹਿੰਦਾ ਕਿ ਮੇਰੀ ਚੈਟ ਲੱਭ ਕੇ ਦਿਖਾਓ ਉਹਦੇ 'ਚ। ਬਈ ਤੁਹਾਡੀ ਚੈਟ ਨਹੀਂ, ਮਸਲਾ ਇਹ ਹੈ ਕਿ ਨਿਤਨ ਜਿਹੜਾ ਗੋਹਲ ਹੈ ਉਹਦਾ ED ਨੇ ਤੁਹਾਡੇ ਸਾਹਮਣੇ ਸਾਰਾ ਕੁਛ ਰੱਖਿਆ, ਤਾਂ ਤੁਸੀਂ ED ਨੂੰ ਕਿਉਂ ਨਹੀਂ ਕਹਿੰਦੇ? ED ਨੂੰ ਕਹੋ, ਮਤਲਬ ਕਿ ਮੁੱਖ ਮੰਤਰੀ ਆ ਕੇ ਦੱਸਣ ਕਿ ED ਨੇ ਕੀ ਗਲਤ ਭੇਜਿਆ। ਤੁਹਾਡਾ ਨਾਮ ਨਿਤਿਨ ਦੇ ਨਾਲ ਜੋੜਿਆ ਜਾਂਦਾ ਹੈ, ਜਿਹਦਾ ਭਰਾ ਜਤਿਨ ਤੁਹਾਡੇ ਨਾਲ ਰਹਿੰਦਾ, ਔਰ ਫਤਿਹਗੜ੍ਹ ਸਾਹਿਬ 'ਚ ਤੁਸੀਂ ਇਕੱਠੇ ਪੜ੍ਹਦੇ ਰਹੇ ਹੋ, ਤੁਸੀਂ ਇੱਕ ਕਲਾਸ ਪਿੱਛੇ ਸੀ। ਮੈਂ ਬਹੁਤ ਬਹੁਤ ਮਤਲਬ ਕਿ ਦੂਰ ਤੱਕ ਦੀਆਂ ਗੱਲਾਂ ਜਾਣਦਾ ਸਭ, ਕਿ ਜਤਿਨ ਜਿਹੜਾ ਛੋਟਾ ਸੀ ਉਹ ਜਿਹੜਾ ਸੀਗਾ ਉਹ ਤੁਹਾਡੇ ਤੋਂ ਸ਼ਾਇਦ ਇੱਕ ਕਲਾਸ ਅੱਗੇ ਸੀ। ਤਾਂ ਉਹ ਨਿਤਨ ਜਿਹੜਾ ਆਪਣੀ ਜੌਬ ਛੱਡ ਕੇ ਉਹ ਇੱਥੇ ਬੈਠਾ, ਉਹਦੇ ਫਲੈਟ ਦੇ ਵਿੱਚੋਂ ਇਹ ਜਿਹੜਾ ਝੋਲਾ ਡਿੱਗਦਾ ਉਹ ਕੀ ਕਰਦਾ ਹੈ? ਆਪਦੀ ਜੌਬ ਛੱਡ ਕੇ ਜਿਹੜਾ ਬੰਦਾ ਇੱਥੇ ਫਲੈਟ ਦੇ ਵਿੱਚ ਰਹਿੰਦਾ, ਖਰੜ ਰਹਿਣਾ, ਮੋਹਾਲੀ ਰਹਿਣਾ, ਚੰਡੀਗੜ੍ਹ ਰਹਿਣਾ, ਪੰਚਕੂਲੇ ਰਹਿਣਾ, ਜ਼ੀਰਕਪੁਰ ਰਹਿਣਾ, ਕੋਈ ਸੌਖਾ ਹੈ? ਤਾਂ ਗੱਲ ਇਹ ਆ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਦੇ ਪਾ ਰਹੇ ਹੋ ਕਿ ਨਿਤਿਨ ਗੋਹਲ ਨੂੰ ਜੋ ਨਿਸ਼ਾਨੇ ਤੇ ਲਿਆ ਗਿਆ, ਜੋ ਉਹਨਾਂ ਨੇ ਚੈਟਾਂ ਕੱਢੀਆਂ, ਜੋ ਪੋਸਟਿੰਗ, ਜੋ ਤਬਾਦਲੇ, ਜੋ ਟੈਂਡਰ, ਜੋ ਉਹਦੇ ਵਿੱਚ ਸਾਰਾ ਕੁਛ ਹੈ, ਉਹਨੂੰ ਵਨ ਬਾਏ ਵਨ ਕਲੀਅਰ ਕਰਵਾ ਦਿਓ ਮੁੱਖ ਮੰਤਰੀ ਤੋਂ। ਗੱਲ ਹੀ ਖਤਮ ਹੈ ਜੀ, ਗੱਲ ਹੀ ਖਤਮ ਹੈ। ਤਾਂ ਮੁੱਖ ਮੰਤਰੀ ਹੁਣ ਦੇਖੋ, ਸਤਿੰਦਰ ਜੈਨ, ਤੁਹਾਨੂੰ ਪਤਾ ਜਦੋਂ ਇਹਨਾਂ ਦਾ ਬੰਦਾ ਫੜਿਆ ਜਾਵੇ ਉਹ ਇਨਕਲਾਬੀ ਹੈ, ਜਿਹੜਾ ਕੋਈ ਇੱਥੇ ਫੜਿਆ ਜਾਵੇ ਉਹ ਤਸਕਰ ਹੈ, ਉਹ ਅੱਤਵਾਦੀ ਹੈ। ਆਪਦਾ ਇਹਨਾਂ ਦਾ ਨਜ਼ਰੀਆ ਹੈਗਾ।
ਸੋ ਕਹਿਣ ਦਾ ਮਤਲਬ ਹੈ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਸਤਿੰਦਰ ਜੈਨ ਨੂੰ ਡਿਫੈਂਡ ਕਰਨ ਇਸ ਕਰਕੇ ਆਏ ਕਿਉਂਕਿ ਉੱਤੋਂ ਸਕ੍ਰਿਪਟ ਆਈ ਹੋਈ ਆ ਹੋਰ ਕੀ ਆ। ਕਿਉਂਕਿ ਜਿੰਨੀ ਕੁ ਮੇਰੀ ਜਾਣਕਾਰੀ ਆ ਸੀਐਮ ਹਾਊਸ ਦੀ ਜਿਹੜੀ ਕਹਾਣੀ ਸਾਡੇ ਸਾਹਮਣੇ ਪਹੁੰਚਦੀ ਆ ਉਹ ਇਹੋ ਆ ਕਿ 2 ਬੰਦੇ ਦਿੱਲੀ ਦੇ 2 ਬੰਦੇ ਉਹਨਾਂ ਦਾ ਮੈਸੇਜ ਲੱਗੇ ਰਾਜਵੀਰ ਘੁੰਮਣ ਸਾਹਿਬ ਨੂੰ ਤਾਂ ਜਾ ਕੇ ਉਹ ਪਿਆਰ ਕਰਦੇ ਨੇ ਸਾਹਿਬ ਨੂੰ ਕਿ ਆ ਜਾਓ ਬਾਈ ਤੁਹਾਨੂੰ ਫਲਾਣਾ ਮਿਲਣਾ ਰਿਹਾ ਮਿਲੋ। ਅਦਰਵਾਈਜ਼ ਦੂਜੇ ਦੇ ਤਾਂ ਪਹੁੰਚ ਕੀ ਹੈ ਨਹੀਂ ਮੁੱਖ ਮੰਤਰੀ ਸਾਹਿਬ। ਤਾਂ ਗੱਲ ਇਹ ਆ ਕਿ ਭਾਈ ਇਹ ਜਿਹੜਾ ਮਸਲਾ ਹੈ ਕਿ ਤੁਸੀਂ ਇਸ ਮਾਮਲੇ ਨੂੰ ਏਦਾਂ ਨਹੀਂ ਇੱਕ ਸਟੇਟਮੈਂਟ ਤੱਕ ਜਾਂ ਕਹਿ ਲਓ ਕਿ ਝੋਲ ਮੋਲ ਨਹੀਂ ਕਰ ਸਕਦੇ। ਤੁਹਾਨੂੰ ਐਕਚੁਅਲ ਦੇ ਵਿੱਚ ਠੋਸ ਜਵਾਬਦੇਹੀ ਜਿਹੜੀ ਹੈ ਉਹ ਜਨਤਾ ਦੇ ਸਾਹਮਣੇ ਕਰਨੀ ਚਾਹੀਦੀ ਹੈ ਕਿ ਹਾਂ ਭਾਈ ਇਹ ਮਾਮਲਾ ਏਦਾਂ ਨਹੀਂ ਹੈ, ਇਹਦੇ ਵਿੱਚ ਈਡੀ ਕਿੱਥੇ ਝੂਠ ਬੋਲ ਰਹੀ ਹੈ, ਕੋਈ ਵਿਅਕਤੀ ਕਿਸ ਤਰ੍ਹਾਂ ਇਹ ਸਾਰੀ ਖੇਡ ਖੇਡ ਰਿਹਾ, ਉਹ ਸਾਰੀਆਂ ਚੀਜ਼ਾਂ ਦੀ ਇਨਕੁਆਇਰੀ ਹੋ ਜਾਵੇ ਤੇ ਬਿਹਤਰ ਹੈ। ਅਸੀਂ ਕਿਹੜਾ ਕਹਿੰਦੇ ਕਿ ਤੁਸੀਂ ਚੋਰ ਹੋ। ਗੱਲ ਤੇ ਇਹ ਹੈ ਨਾ ਕਿ ਤੁਹਾਨੂੰ ਕੋਈ ਨਹੀਂ ਕਹਿ ਰਿਹਾ, ਪਰ ਇਹ ਆ ਕਿ ਜੇ ਈਡੀ ਨੇ ਲੈਟਰ ਭੇਜਿਆ ਸੀ ਜੁਲਾਈ 'ਚ ਤੁਸੀਂ ਨੱਪ ਕੇ ਕਿਉਂ ਰੱਖਿਆ ਉਸਨੂੰ, ਫਿਰ ਉਹਨਾਂ ਨੇ ਰਿਮਾਈਂਡਰ ਭੇਜਿਆ ਨੱਪ ਕੇ ਕਿਉਂ ਰੱਖਿਆ ਜੀ। ਤਾਂ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਸੀ। ਤੁਸੀਂ ਵਿਦਾਗ ਨਿਕਲੋ ਤਾਂ ਸਾਨੂੰ ਵੀ ਖੁਸ਼ੀ ਹੋਏਗੀ ਕਿ ਸਾਡੇ ਵੀ ਮੁੱਖ ਮੰਤਰੀ ਤੇ ਨਜਾਇਜ਼ ਜਾਂ ਮੁੱਖ ਮੰਤਰੀ ਦੇ ਨੇੜਲਿਆਂ ਤੇ ਨਜਾਇਜ਼ ਕਰ ਰਹੇ ਨੇ ਜੀ। ਬਿਲਕੁਲ ਬਿਲਕੁਲ। ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਭਾਈ ਤੁਸੀਂ ਪਾਕ ਸਾਫ ਹੋ ਕੇ ਨਿਕਲੋ ਤਾਂ ਸਹੀ। ਪੰਜਾਬ ਸਿਰ ਇਹ ਵੀ ਤਾਂ ਤੋਮਤਾਂ ਹੀ ਨੇ ਨਾ ਵੀ ਸਾਡੇ ਲੀਡਰ, ਸਾਡੇ ਚੁਣੇ ਹੋਏ ਲੋਕ, ਅੱਗੇ ਲਾਏ ਹੋਏ ਲੋਕ ਕਿੰਨੇ ਘਟੀਆ ਕਿਸਮ ਦੀਆਂ ਹਰਕਤਾਂ ਕਰਦੇ ਨੇ। ਘੱਟੋ ਘੱਟ ਇਹ ਕਹਿਣ ਵਾਲੇ ਤਾਂ ਨਹੀਂ ਹੋਣਗੇ ਸਾਨੂੰ ਲੋਕ। ਖੈਰ ਅੱਗੇ ਵਧੀਏ ਤਾਂ ਬੈਰੀਕੇਡਿੰਗ ਹਟੀ ਹੈ ਆਖਿਰਕਾਰ ਖਨੌਰੀ ਬਾਰਡਰ ਦੇ ਉੱਪਰੋਂ। ਦੇਖੋ ਇਹਨਾਂ ਨੇ ਯਾਨੀ ਡੱਲੇਵਾਲ ਹੋਰਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਅਰਧ ਨੰਗਨ ਹੋ ਕੇ ਅਗਾਂਹ ਨੂੰ ਵਧਾਂਗੇ, ਇਸ ਤਰ੍ਹਾਂ ਦੀ ਇਹਨਾਂ ਦੀ ਚੇਤਾਵਨੀ ਸੀਗੀ। ਤੇ ਉਸ ਤੋਂ ਬਾਅਦ ਅੱਜ ਇਹਨਾਂ ਨੂੰ ਸ਼ਾਇਦ ਸੈਂਟਰ ਦੇ ਕੁਝ ਵਜ਼ੀਰਾਂ ਦੇ ਨਾਲ ਮੁਲਾਕਾਤ ਦੀ ਆਫਰ ਹੋਈ ਆ, ਤਾਂ ਉਸ ਤੋਂ ਬਾਅਦ ਇਹਨਾਂ ਨੇ ਇਸ ਐਲਾਨੇ ਹੋਏ ਪ੍ਰੋਗਰਾਮ ਨੂੰ ਇੱਕ ਵਾਰੀ ਮੁਲਤਵੀ ਕਰ ਦਿੱਤਾ ਹੈ। ਤਾਂ ਗੱਲ ਇਹ ਆ ਕਿ ਗੁਰਪ੍ਰੀਤ ਦੇਖੋ ਵੈਸੇ ਡੱਲੇਵਾਲ ਸਾਹਿਬ ਤੁਹਾਨੂੰ ਪਤਾ ਹੀ ਆ ਇਹ ਉਹੀ ਡੱਲੇਵਾਲ ਨੇ ਜੀ ਜਿਨ੍ਹਾਂ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਅੱਗੇ ਕੀਤੀਆਂ, ਖਨੌਰੀ ਵਗੈਰਾ ਦੇ ਵਿੱਚ ਇਹ ਰਹੀ ਆ। ਤਾਂ ਅਸਲ 'ਚ ਕੀ ਆ ਕਿ ਜੇ ਆਪਾਂ ਹੁਣ ਦੇਖੀਏ ਗੌਰ ਦੇ ਨਾਲ ਦੇਖੀਏ ਤਾਂ ਇਹਨਾਂ ਦੀ ਮੇਨ ਮੰਗ ਹੈ US ਦੇ ਨਾਲ ਟ੍ਰੇਡ ਦੀ, ਕਿ ਭਾਈ ਉਹ ਟ੍ਰੇਡ ਜਿਹੜਾ ਹੈ ਉਹ ਸਮਝੌਤਾ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਇਹਦੇ ਤੇ ਮੋਦੀ ਸਰਕਾਰ ਨੂੰ ਇੱਕ ਕਲੀਅਰੈਂਸ ਜਾਂ ਕਹਿ ਲਓ ਕਿ ਇੱਕ ਕਲੈਰਿਟੀ ਜਿਹੜੀ ਉਹ ਬਣਾ ਦੇਣੀ ਚਾਹੀਦੀ ਆ। ਕਿੱਡੀ ਕੁ ਗੱਲ ਆ, ਕਲੈਰਿਟੀ ਤੁਸੀਂ ਦੇ ਦਿਓ, ਇਹਦੇ ਤੇ ਸਪਸ਼ਟੀਕਰਨ ਦੇ ਦਿਓ ਆਪਦਾ, ਤੁਸੀਂ ਕਲੀਅਰੈਂਸ ਕਰ ਦਿਓ ਕਿ ਹਾਂ ਭਾਈ ਆ ਨਹੀਂ ਹੈ ਮਸਲਾ ਜਿਹੜਾ ਤੁਹਾਨੂੰ ਜੋ ਵੀ ਅਸੀਂ ਡਿਸਕਸ ਕਰਾਂਗੇ ਅੱਗੇ ਵਧਾਂਗੇ, ਤੁਹਾਨੂੰ ਭਰੋਸੇ 'ਚ ਲੈ ਕੇ ਵਧਾਂਗੇ, ਗੱਲ ਖਤਮ ਆ। ਜਦੋਂ ਤੁਸੀਂ ਡੋਨਲਡ ਟਰੰਪ ਦੇ ਤੇ ਇਸ਼ਾਰਿਆਂ ਤੇ ਜਿਹੜਾ ਹੁੰਦਾ ਕਿ ਉਹਨੂੰ ਕਹਿੰਦੇ ਆਪਾਂ ਪੁਤਲੀ ਡਾਂਸ ਉਹ ਕਰਦੇ ਫਿਰਦੇ ਹੋ ਤਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਧੁੜਕੂ ਤਾਂ ਰਹਿੰਦਾ ਹੈ। ਤਾਂ ਖੈਰ ਇੱਕ ਵਾਰੀ ਬੈਰੀਕੇਡਿੰਗ ਉਹ ਹਟਾ ਦਿੱਤੀ ਗਈ ਆ ਇਹਨਾਂ ਨੂੰ ਡੱਲੇਵਾਲ ਸਾਹਿਬ ਹੋਰਾਂ ਨੂੰ ਭਰੋਸੇ 'ਚ ਲੈਣ ਤੋਂ ਬਾਅਦ। ਹੁਣ ਇਹ ਵੇਖਾਂਗੇ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੁਬਾਰਾ ਇਹ ਕਾਲ ਹੁੰਦੀ ਹੈ ਜਾਂ ਨਹੀਂ ਹੁੰਦੀ ਜੀ। ਇਸ ਤੋਂ ਅੱਗੇ ਵਧੀਏ ਜੇਕਰ ਆਪਾਂ ਤਾਂ ਅੰਮ੍ਰਿਤਪਾਲ ਸਿੰਘ ਤੇ ਮਾਨ ਦੀ ਟੱਕਰ, ਮਾਨ ਤੋਂ ਭਾਵ ਭਗਵੰਤ ਮਾਨ ਉਹਨਾਂ ਦੀ ਟੱਕਰ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ। 27 ਸਿਰ ਤੇ ਹੈ। ਇਸ ਤੋਂ ਪਹਿਲਾਂ ਤਕਰੀਬਨ ਹਰੇਕ ਬੰਦਾ ਚਾਹੁੰਦਾ ਹੈ ਵੀ ਸੁਰਖੀਆਂ ਜਿੰਨੀਆਂ ਬਟੋਰ ਲਈਆਂ ਜਾਣ ਥੋੜੀਆਂ ਨੇ ਤੇ ਆਪਣੀ ਚਰਚਾ ਵੱਧ ਤੋਂ ਵੱਧ ਕਰਾ ਲਈਏ। ਹੌਟ ਸੀਟ ਬਣੂ ਜੀ ਕੋਈ ਨਾ ਕੋਈ। ਦੇਖੋ ਹੌਟ ਸੀਟਾਂ ਬਹੁਤ ਹੋਣਗੀਆਂ ਗੁਰਪ੍ਰੀਤ। ਹੌਟ ਸੀਟਾਂ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਦਰਜਨ ਦੇ ਕਰੀਬ ਚਲੇ ਜਾਣਗੀਆਂ, ਜਿੱਥੇ ਆਪਾਂ ਕੋਈ 1 ਨੰਬਰ ਤੇ ਰੱਖ ਸਕਾਂਗੇ, ਇੱਕ ਦੂਜੇ ਨੰਬਰ ਤੇ ਰੱਖ ਸਕਾਂਗੇ, ਬਾਕੀ ਤਰਤੀਬਵਾਰ। ਤਾਂ ਜਿਹੜੀ ਅੰਮ੍ਰਿਤਪਾਲ ਸਿੰਘ ਜਾਂ ਮਾਨ ਸਾਹਿਬ ਵਾਲੀ ਹੋ ਗਈ ਤਾਂ ਉਹਦੇ ਵਿੱਚ ਕੋਈ ਇੱਕ ਅੱਧਾ ਫੇਸ ਮੰਨ ਲਓ ਹੋਰ ਉਤਰ ਗਿਆ ਮੈਦਾਨ 'ਚ, ਉਹ ਤੇ ਹੌਟ ਨਹੀਂ ਕਹਿੰਦੀ, ਫਿਰ ਉਹ ਤੇ ਸੁਪਰ ਹੌਟ ਹੋ ਜਾਊਗਾ, ਉਹ ਤੇ ਤਪਦਾ ਤੰਦੂਰ ਬਣ ਜਾਣਾ ਹੈ। ਤਾਂ ਗੱਲ ਇਹ ਆ ਕਿ ਦੇਖੋ ਖਬਰਾਂ ਬਣੀਆਂ ਨੇ, ਇਹ ਖਬਰਾਂ ਨੇ ਜਸਟ ਇੱਕ ਗੌਸਿਪ ਹੁੰਦਾ ਹੈ। ਅੱਜ ਬਹੁਤ ਸਾਰੇ ਚਰਚੇ ਵੀ ਰਹੇ ਨੇ। ਅੱਜ ਕੁਛ ਜਿਹੜੇ ਡਿਜੀਟਲ ਅੰਕ ਨੇ ਵੱਡੇ ਅਦਾਰਿਆਂ ਦੇ ਉਹਨਾਂ ਦੇ ਵਿੱਚ ਵੀ ਚਰਚਾ ਰਹੀ ਆ
ਕਿ ਦਰਅਸਲ ਅਕਾਲੀ ਦਲ ਵਾਰਸ ਪੰਜਾਬ ਦੇ ਜੇਲ੍ਹ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਣਦੇ ਆ ਅੰਮ੍ਰਿਤਪਾਲ ਸਿੰਘ, ਕਿ ਉਹਨਾਂ ਨੇ ਆਪਣੀ ਪਾਰਟੀ ਦੇ ਅੱਗੇ ਇੱਛਾ ਜਤਾ ਦਿੱਤੀ ਹੈ, ਜ਼ਾਹਰ ਕਰ ਦਿੱਤੀ ਆ। ਪਾਰਟੀ ਦੀ ਰਣਨੀਤੀ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਸੀਐਮ ਦੇ ਖਿਲਾਫ ਲੜਨ ਨਾਲ ਪੂਰੇ ਰਾਜ ਦੇ ਵਿੱਚ ਇਲੈਕਸ਼ਨ ਦੀ ਲੜਾਈ ਦਾ ਇੱਕ ਵੱਡਾ ਨੈਰੇਟਿਵ ਸੈੱਟ ਹੋ ਜਾਏਗਾ। ਤਾਂ ਹੁਣ ਦੇਖੋ ਇਹ ਗੱਲਾਂ ਜੇ ਨਿਕਲ ਕੇ ਆ ਰਹੀਆਂ ਤੇ ਇਹਨਾਂ ਦੇ ਵਿੱਚ ਫਿਰ ਜੇ ਆਪਾਂ ਵੇਖੀਏ ਤੇ ਕੋਈ ਅਤਕਥਨੀ ਵੀ ਨਹੀਂ ਹੈ ਕਿ ਤੁਹਾਨੂੰ ਮੰਨ ਲਓ ਅੰਮ੍ਰਿਤਪਾਲ ਸਿੰਘ ਦੋ ਥਾਵਾਂ ਤੋਂ ਲੜਦੇ ਆ, ਇੱਕ ਥਾਂ ਤੋਂ ਵੱਡੇ ਨੂੰ ਜਾ ਕੇ ਘੇਰਦੇ ਆ ਤਾਂ ਗੱਲ ਵੱਡੀ ਹੋ ਜਾਏਗੀ। ਸਮਝਦੇ ਹੋ ਨਾ ਤੁਸੀਂ? ਇਹਦੇ 'ਚ ਕੋਈ ਸ਼ੱਕ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਇਲੈਕਸ਼ਨ ਲੜ ਲਿਆ ਸੀ, ਆ ਕੇ ਯਾਦ ਹੈ ਤੁਹਾਨੂੰ? ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਇਲੈਕਸ਼ਨ ਲੜ ਰਹੇ ਸੀਗੇ। ਉਹਨਾਂ ਨੇ ਲੜਾਈ ਏਡੀ ਵੱਡੀ ਬਣਾਤੀ ਸੀ, ਉਹ ਪਤਾ ਸੀ ਕਿ ਲੰਬੀ ਦੇ ਵਿੱਚ ਇਲੈਕਸ਼ਨ ਜਿਹੜਾ ਉਹ ਕਿਵੇਂ ਲੜਿਆ ਜਾ ਰਿਹਾ, ਪਰ ਉਹਨਾਂ ਨੇ ਕਾਂਗਰਸ ਵਾਸਤੇ ਇੱਕ ਵੱਡਾ ਕੰਮ ਕਰ ਦਿੱਤਾ ਸੀਗਾ। ਤੋ ਖੈਰ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ ਜਲਾਲਾਬਾਦ ਦੇ ਵਿੱਚ 20 ਵੱਡੇ ਚਿਹਰੇ ਉਤਰ ਗਏ ਸਨ। ਸੁਖਬੀਰ ਸਿੰਘ ਬਾਦਲ ਦੇ ਉਲਟ ਭਗਵੰਤ ਮਾਨ ਵੀ ਆ ਗਏ, ਸ਼ਾਇਦ ਰਵਨੀਤ ਬਿੱਟੂ ਵੀ ਆ ਗਏ, ਕਾਫੀ ਚਿਹਰੇ ਆ ਗਏ ਸੀਗੇ। ਤੋ ਏਦਾਂ ਹੈ ਕਿ ਕਈ ਵਾਰ ਰਣਨੀਤਿਕ ਤੌਰ ਤੇ ਕਿਸੇ ਨੂੰ ਉਲਝਾਉਣ ਵਾਸਤੇ ਜਾਂ ਲੜਾਈ ਵੱਡੀ ਬਣਾਉਣ ਵਾਸਤੇ ਵੱਡੇ ਚਿਹਰੇ ਦੇ ਖਿਲਾਫ ਵੱਡਾ ਚਿਹਰਾ ਉਤਰ ਜਾਂਦਾ ਹੈ। ਹੁਣ ਦੇਖੋ ਇਹਨਾਂ ਦੇ ਜਿਹੜੇ ਪਾਰਟੀ ਦੇ ਸਪੋਕਸ ਪਰਸਨ ਹੈ ਪੱਧਰੀ ਸਾਹਿਬ, ਪੱਧਰੀ ਪਿੰਡ ਆ ਵੈਸੇ, ਸ਼ਮਸ਼ੇਰ ਸਿੰਘ ਪੱਧਰੀ, ਇਹਨਾਂ ਨੇ ਕਿਹਾ ਕਿ ਪਾਰਟੀ ਨੇ ਤੈਅ ਕਰ ਲਿਆ ਕਿ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨਗੇ। ਉਹ ਇੱਕ ਨਹੀਂ ਬਲਕਿ 2 ਵਿਧਾਨ ਸਭਾ ਇਲੈਕਸ਼ਨ ਲੜ ਸਕਦੇ ਆ। ਸੀਟਾਂ ਤੇ ਅੰਤਮ ਫੈਸਲਾ ਹੋਣਾ ਬਾਕੀ ਹੈ। ਤੇ ਮੈਂ ਤੁਹਾਨੂੰ ਕੀ ਕਿਹਾ ਕਿ ਦੇਖੋ ਅੱਗੇ ਵੀ ਇਸ ਤਰ੍ਹਾਂ ਹੋਇਆ ਹੈ ਕਿ ਇੱਕ ਸੀਟ ਆਪਦੀ ਸੇਫ ਰੱਖੋ ਤੇ ਦੂਜੀ ਐਸੀ ਸੀਟ ਚੁਣੋ ਜਿਹਦੇ ਨਾਲ ਚੱਕਿਆਂ ਚੋਂ ਚੰਗਿਆੜੇ ਨਿਕਲ ਜਾਣ, ਜਿਹਦੇ ਨਾਲ ਨੈਰੇਟਿਵ ਸੈੱਟ ਹੋ ਸਕੇ, ਜਿਹਦੇ ਨਾਲ ਤੁਸੀਂ ਲੜਾਈ ਚਾਹੋ ਸਾਹਮਣੇ ਦਿਖਾਈ ਦਿਓ। ਤਾਂ ਇਹ ਰਣਨੀਤੀ ਬਹੁਤ ਪੁਰਾਣੀ ਆ ਤਾਂ ਇਹਨਾਂ ਦੇ ਸਪੋਕਸ ਪਰਸਨ ਵੀ ਅਜਿਹਾ ਕਹਿੰਦੇ ਨਜ਼ਰ ਆ ਰਹੇ ਆ। ਤਾਂ ਖੈਰ ਦੇਖੋ ਪਾਰਟੀ ਹੁਣ ਇੱਕ ਪ੍ਰਪੋਜ਼ਲ ਤੇ ਭੇਜੇਗੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਧੂਰੀ ਦੇ ਇਲੈਕਸ਼ਨ ਤੇ ਹਾਂ ਕਰਦੇ ਆ ਕਿ ਨਹੀਂ। ਜੇ ਹਾਂ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਗੱਲ ਹੋ ਜਾਏਗੀ। ਇੱਧਰ ਹੋਰ ਵੀ ਕੁਝ ਸੀਟਾਂ ਨੇ ਜਿਵੇਂ ਖਡੂਰ ਸਾਹਿਬ ਤੋਂ, ਤਲਵੰਡੀ ਸਾਬੋ ਤੋਂ, ਰਾਮਪੁਰਾ ਫੂਲ ਤੋਂ, ਇੱਥੋਂ ਵੀ ਮਤਲਬ ਕਿ ਕੋਈ ਸੀਟ ਸਿਲੈਕਟ ਕੀਤੀ ਜਾ ਸਕਦੀ ਆ। ਇਹਦੇ ਵਿੱਚ ਜਿਹੜੀ ਵੱਡੀ ਗੱਲ ਹੈ ਕਿ ਉਹ ਮਾਲਵੇ ਦੀਆਂ ਸੀਟਾਂ ਵੀ ਹੈ ਤਾਂ ਕਿ ਮਾਲਵੇ ਦੇ ਵਿੱਚ ਇੱਕ ਤੋਂ ਵਧੇਰੇ ਸੀਟਾਂ ਤੇ ਅਸਰਕਾਰਕ ਸਿੱਧ ਹੋ ਸਕਣ। ਜੀ ਇਸ ਤੋਂ ਅੱਗੇ ਵਧੀਏ ਤਾਂ ਅੱਜ ਦੁਖਦ ਖਬਰ ਆਈ, ਬਾਬੇ ਤਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਵਿਅਕਤੀ ਜਿਹੜਾ ਗੱਲਾਂ ਬਹੁਤ ਟਿਕਾ ਕੇ ਸੁਣਾਉਂਦਾ ਸੀ, ਪੋਡਕਾਸਟਾਂ ਦੇ ਵਿੱਚ ਅਸੀਂ ਬੜੇ ਰੰਗ ਉਹਨਾਂ ਦੇ ਸੁਣੇ ਨੇ, ਉਹਨਾਂ ਦਾ ਦੇਹਾਂਤ ਹੋ ਗਿਆ। ਬਿਲਕੁਲ ਗੁਰਪ੍ਰੀਤ, ਬੜੀ ਸੈਡ ਨਿਊਜ਼ ਆ। ਤੇ ਮੈਨੂੰ ਮੇਰੇ ਇੱਕ ਦੋਸਤ ਨੇ ਬਾਹਰੋਂ ਇਹ ਗੱਲ ਕਹੀ ਕਿ ਉਹ ਖੁਦ ਵੀ ਟਰੱਕਾਂ ਦਾ ਕੰਮ ਕਰਦੇ ਆ ਤੇ ਟਰੱਕਾਂ ਦਾ ਕੰਮ ਕਰਦੇ ਉਹ ਕਹਿੰਦੇ ਕਿ ਮੇਰੀ ਵੀ ਬਹੁਤ ਗੁੱਡ ਸੀ ਉਹਦੇ ਨਾਲ, ਤਾਰੀ ਦੇ ਨਾਲ ਮੇਰੀ ਗੁੱਡ ਸੀਗੀ। ਤੇ ਉਸੇ ਗੁੱਡਵੈਲ ਦੇ ਚੱਲਦੇ ਆ ਉਹਨਾਂ ਨੇ ਕਈ ਯਾਦਾਂ ਤਾਜ਼ੀਆਂ ਕੀਤੀਆਂ ਕਿ ਬਈ ਬਹੁਤ ਅੱਛਾ ਇਨਸਾਨ ਸੀ। ਸਾਡਾ ਬੰਦਾ ਜਿਹੜਾ ਹੈ ਨਾ ਉਹ ਮਤਲਬ ਕਿ ਬਹੁਤ ਹੰਢਿਆ ਹੋਇਆ ਬੰਦਾ ਹੈ। ਤਾਂ ਉਸਨੇ ਜੋ ਦੱਸਿਆ ਵਾਕਿਆ ਹੈਰਾਨਗੀ ਦੀ ਗੱਲ ਹੈ ਕਿ ਤਾਰੀ ਬਾਬੇ ਨੂੰ ਵੇਖ ਲਓ ਕਿ ਕਿੱਥੋਂ ਤੱਕ ਲੋਕ ਪਸੰਦ ਕਰਦੇ ਸਨ। ਯਾਨੀ ਉਹ ਬੰਦੇ ਨੇ ਕਦੇ ਹੁਣ ਸੋਸ਼ਲ ਮੀਡੀਆ ਚਲਾਇਆ ਹੀ ਨਹੀਂ, ਸਾਡੇ ਬੰਦੇ ਨੇ ਕਦੇ ਮੈਂ ਉਹਨੂੰ ਵੇਖਿਆ ਹੀ ਨਹੀਂ ਹੈ। ਤਾਂ ਉਹ ਬੰਦਾ ਵੀ ਸਿਫਤ ਕਰ ਰਿਹਾ ਸੀ, ਕਹਿੰਦਾ ਯਾਰ ਬਹੁਤ ਵਧੀਆ ਬੰਦਾ ਸੀ। ਤੇ ਮੈਂ ਜਦੋਂ ਜਾਣਾ ਇਹਦੇ ਢਾਬੇ ਤੇ ਇਹਨੇ ਕਹਿਣਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਮੁੰਡਿਆ, ਤੂੰ ਐਡਾ ਸਰੀਰ ਤੇਰਾ ਐਡੀਆਂ ਗੱਲਾਂ ਬਾਤਾਂ। ਯਾਨੀ ਬਹੁਤ ਨਾਈਸ ਬੰਦਾ ਸੀਗਾ। ਫਿਰ ਉਸਨੇ ਇੱਕ ਗੱਲ ਵੀ ਸੁਣਾਈ ਕਿ ਇੱਕ ਵਾਰੀ ਇੱਕ ਗੱਡੀ ਘਿਰ ਗਈ ਬਰਨਾਲੇ ਵਾਲੀ ਸਾਈਡ ਦੀ, ਤਾਂ ਉਸ ਬੰਦੇ ਦੀ ਗੱਡੀ ਨੂੰ ਕਾਰਵਾਈ ਤੋਂ ਬਚਾਉਣ ਵਾਸਤੇ ਮਤਲਬ ਇਸ ਬੰਦੇ ਨੇ ਆਪ ਜ਼ਲਾਲਤ ਝੱਲ ਲਈ, ਪਰ ਉਹਦੀ ਗੱਡੀ ਜਿਹੜੀ ਆ ਬੰਦ ਨਹੀਂ ਹੋਣ ਦਿੱਤੀ। ਇਹੋ ਜਿਹੇ ਬੰਦੇ ਯਾਰ, ਤੁਸੀਂ ਇੱਕ ਚੀਜ਼ ਦੇਖੋ, ਜੇ ਯਾਦ ਕਰੀਏ ਤਾਰੀ ਬਾਬੇ ਨੂੰ, ਠੀਕ ਹੈ ਦੁੱਖ ਹੈ, ਪਰ ਉਹਦੀਆਂ ਗੱਲਾਂ, ਉਹਦੀ ਬੇਬਾਕੀ ਬਈ ਹਸਾ ਵੀ ਦਿੰਦੀ ਹੈ। ਖੈਰ ਜੋ ਹੋਇਆ ਬਹੁਤ ਮੰਦਭਾਗਾ ਹੈ, ਪਰ ਲਿਖੀ ਦੀਆਂ ਕੌਣ ਮੋੜੇ ਬਈ। ਅਸਲ ਦੇ ਵਿੱਚ ਤਾਰੀ ਬਾਬਾ ਇਸ ਵਕਤ ਮੇਰੇ ਖਿਆਲ ਦੇ ਨਾਲ ਦੁਬਈ ਦੇ ਵਿੱਚ ਸੀਗਾ ਗੁਰਪ੍ਰੀਤ, ਜੇ ਆਪਾਂ ਦੇਖੀਏ ਨਾ ਤਾਂ ਦੁਬਈ ਦੇ ਵਿੱਚ ਸੀ, ਉੱਥੇ ਹੀ ਉਹਦੀ ਡੈਥ ਹੋਈ ਆ। ਤੇ ਦੂਜੀ ਗੱਲ ਇਹ ਆ ਗੁਰਪ੍ਰੀਤ ਕਿ ਤਾਰੀ ਬਾਬਾ ਚਲਾ ਤੇ ਗਿਆ
ਮੈਂ ਇੱਕ ਚੀਜ਼ ਹੋਰ ਵੀ ਅੱਜ ਆਪਦੇ ਮਨ ਦੇ ਨਾਲ ਆਬਜ਼ਰਵ ਕੀਤੀ ਆ ਕਿ ਆ ਜਿਹੜਾ ਸਾਡਾ ਮਤਲਬ ਹੈ ਸਾਰਿਆਂ ਦਾ, ਆਪਾਂ ਕੰਟੈਂਟ ਕ੍ਰੀਏਟਰ ਕਹਿ ਲਓ ਜਾਂ ਪੇਸ਼ਕਾਰ ਕਹਿ ਲਓ, ਕੁਝ ਵੀ ਕਹਿ ਲਓ, ਕਿ ਸਾਡਾ ਇੱਕ ਬੜਾ ਜਨੂਨ ਰਹਿੰਦਾ ਹੈ, ਬੜਾ ਮਤਲਬ ਕਿ ਅਸੀਂ ਇੱਕ ਦੂਜੇ ਦੇ ਨਾਲ ਹੈਬੜਦੇ ਰਹਿੰਦੇ ਆ, ਅੱਗੇ ਲੰਘ ਜਾਈਏ, ਵਿਊਜ਼, ਆਵਾਜ਼ਾਰੀ ਬਹੁਤ। ਪਰ ਗੱਲ ਇਹ ਆ ਕਿ ਇੱਕ ਦਿਨ ਤੁਸੀਂ ਇੱਥੋਂ ਨਿਕਲ ਜਾਣਾ, ਤੁਹਾਡੇ ਫੋਲੋਅਰਸ ਵਗੈਰਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੇ ਤੁਸੀਂ ਇੰਟਰਟੇਨਰ ਹੋ ਤਾਂ ਤੁਹਾਡੀ ਜਗ੍ਹਾ ਤੇ ਕੱਲ ਨੂੰ ਕਿਸੇ ਨਾ ਕਿਸੇ ਨੇ ਆ ਹੀ ਜਾਣਾ ਹੈ ਜੀ। ਸੋ ਕਹਿਣ ਦਾ ਮਤਲਬ ਇਹ ਆ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਟਾਈਮ ਦਿਓ ਯਾਰ, ਵਧੀਆ ਜ਼ਿੰਦਗੀ ਜੀਓ। ਕਿਉਂਕਿ ਇੱਕ ਦਿਨ ਫਰਕ ਉਹਨਾਂ ਨੂੰ ਪੈਣਾ ਹੈ ਜਿਨ੍ਹਾਂ ਲਈ ਤੁਸੀਂ ਅਹਿਮੀਅਤ ਰੱਖਦੇ ਹੋ ਜ਼ਿੰਦਗੀ 'ਚ, ਕੁਛ ਨਾ ਕੁਛ ਹੋ। ਸੋ ਬੜੀ ਸੈਡ ਨਿਊਜ਼ ਹੈ ਜੀ, ਬਹੁਤ ਸੈਡ ਨਿਊਜ਼ ਹੈ। ਅਫਸੋਸ ਹੀ ਪ੍ਰਗਟਾ ਸਕਦੇ ਹਾਂ ਗੁਰਪ੍ਰੀਤ। ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਮੁਸਲਮਾਨਾਂ ਦੇ ਨੰਗੇ ਸਿਰਾਂ ਤੋਂ ਕਿਹੜਾ ਵਿਵਾਦ ਛਿੜ ਗਿਆ ਜੀ? ਇਹ ਦੇਖੋ, ਇੱਕ ਗੁਰੂ ਘਰ ਦੀ ਵੀਡੀਓ ਪਿਛਲੇ ਦਿਨੀ ਵਾਇਰਲ ਹੋਈ ਸੀਗੀ, ਤਾਂ ਉਸ ਤੋਂ ਬਾਅਦ ਇਹ ਮਸਲਾ ਵੀ ਉੱਠਿਆ ਕਿ ਭਾਈ ਇਹ ਬਹੁਤ ਮਾੜੀ ਗੱਲ ਆ, ਮੰਦਭਾਗੀ ਗੱਲ ਆ। ਉਸ ਤੋਂ ਬਾਅਦ ਸਫਾਈ ਵੀ ਆਈ ਸੀਗੀ। ਦਰਅਸਲ ਕੀ ਹੈ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ, ਇਹ ਉਰਸ ਦੀ ਦੱਸੀ ਜਾਂਦੀ ਹੈ ਕਿ ਉਸ ਮੌਕੇ ਦੀ ਆ, ਠੀਕ ਹੈ ਜੀ। ਇਹਦੇ ਤੇ ਕਾਫੀ ਜ਼ਿਆਦਾ ਬਵਾਲ ਹੋਇਆ ਵੀ ਆ ਕਿ ਭਾਈ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ। ਚਲੋ ਆਪਾਂ ਵੇਖਦੇ ਹੀ ਆ ਕਿ ਇੱਥੇ ਆਪਾਂ ਜੇ ਗੱਲ ਕਰੀਏ, ਗੁਰਦੁਆਰਾ ਇਹ ਹੈਗਾ ਸ਼ਾਇਦ ਲੁਧਿਆਣੇ ਦੀ ਖਬਰ ਹੈ, ਇਹ ਲੁਧਿਆਣੇ ਦਾ ਕੋਈ ਗੁਰੂ ਘਰ ਆ, ਤੇ ਉੱਥੇ ਰੋਜ਼ਾ ਸ਼ਰੀਫ ਦਰਗਾਹ ਦੇ ਵਿੱਚ ਆਏ ਜਿਹੜੇ ਮੁਸਲਮਾਨ ਸੀਗੇ, ਉਹਨਾਂ ਨੇ ਫਤਿਹਗੜ੍ਹ ਗੁਰਦੁਆਰਾ ਕੋਈ, ਉੱਥੇ ਰਾਤ ਬਿਤਾਈ ਸੀ। ਤਾਂ ਦੀਵਾਨ ਹਾਲ ਤੇ ਆਪਾਂ ਨੂੰ ਪਤਾ ਹੀ ਹੈ ਕਿ ਕੰਪਲੈਕਸ ਦੇ ਵਿੱਚ ਹੀ ਹੁੰਦੇ ਨੇ। ਤਾਂ ਗੱਲ ਇਹ ਆ ਕਿ ਜਿਹਦੇ ਵਿੱਚ ਮੁਸਲਿਮ ਭਾਈਚਾਰੇ ਦੇ ਕੁਝ ਲੋਕ ਜਿਹੜੇ ਆ ਟੋਪੀ ਪਾ ਕੇ ਜਾਂ ਕੁਝ ਨੰਗੇ ਸਿਰ ਘੁੰਮਦੇ ਨਜ਼ਰ ਆਏ ਸਨ। ਤਾਂ ਇੱਥੇ ਫਿਰ SGPC ਜਾਂ ਗੁਰਦੁਆਰਾ ਪ੍ਰਬੰਧਕ ਉਹ ਕਹਿ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਵਾਲਿਆਂ ਨੂੰ ਇਹ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ। ਤਾਂ ਬਿਲਕੁਲ ਦੇਖੋ, ਠੀਕ ਆ, ਜਗ੍ਹਾ ਉਹਨਾਂ ਨੇ ਇਸਤੇਮਾਲ ਕਰ ਲਈ ਤਾਂ ਕੋਈ ਨਹੀਂ ਹੈ, ਕੋਈ ਵੱਡੀ ਗੱਲ ਨਹੀਂ ਹੈ ਜੇ ਦੀਵਾਨ ਹਾਲ ਕੰਮ ਆ ਗਿਆ ਕਿਸੇ ਦੇ ਸੌਣ ਦੇ ਜਾਂ ਕਰਨ ਦੇ। ਪਰ ਜੋ ਲੋਕ ਕਿਸੇ ਦੂਸਰੇ ਧਾਰਮਿਕ ਸਥਾਨ ਤੇ ਜਾ ਕੇ ਸ਼ਰਨ ਲੈ ਰਹੇ ਆ, ਤਾਂ ਘੱਟੋ ਘੱਟ ਉਹਨਾਂ ਨੂੰ ਉਹਨਾਂ ਦੀ ਮਰਿਆਦਾ ਦੀ ਜਾਣਕਾਰੀ ਜਿਹੜੀ ਆ ਪੂਰਨ ਤੌਰ ਤੇ ਹੋਣੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਲੈਕ ਰਿਹਾ। ਸੋ ਇਹਨਾਂ ਤੇ ਹੁਣ ਜਿਹੜੇ ਉੱਥੇ ਦੇ ਪ੍ਰਬੰਧਕ ਆ, ਉਹਨਾਂ ਤੇ ਜਵਾਬਦੇਹੀ ਤੇ ਫਿਕਸ ਹੋਣੀ ਚਾਹੀਦੀ ਹੈ ਨਾ ਗੁਰਪ੍ਰੀਤ। ਤੇ ਜਦ ਤੁਸੀਂ ਕਿਸੇ ਦੇ ਨਾਲ ਕੋਈ ਗੱਲ ਕੀਤੀ ਹੈ ਤਾਂ ਫਿਰ ਉਹਨਾਂ ਨੂੰ ਤੁਸੀਂ ਸਮਝਾਉਂਦੇ ਵੀ, ਭਾਈ ਠੀਕ ਹੈ ਤੁਸੀਂ ਜਗ੍ਹਾ ਇਸਤੇਮਾਲ ਕਰੋ, ਕੋਈ ਚੱਕਰ ਨਹੀਂ ਹੈਗਾ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਭਾਈ ਤੁਹਾਡੇ ਕਰਕੇ ਸਾਡੇ ਕਿਸੇ ਗੁਰੂ ਘਰ ਦੀ ਮਰਿਆਦਾ ਭੰਗ ਹੋਵੇ। ਤੇ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ 21 ਤਰੀਕ ਨੂੰ ਬੰਦ ਦਾ ਸੱਦਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਦਿੱਤਾ ਗਿਆ ਸੀ, ਜਿਸ ਦਿਨ ਚੰਡੀਗੜ੍ਹ ਦੇ ਵਿੱਚ ਵੱਡਾ ਮਾਰਚ ਰੱਖਿਆ ਗਿਆ ਤੇ ਸਾਰਾ ਕੁਝ ਹੋਇਆ। ਹੁਣ ਪ੍ਰੋਗਰਾਮ ਕੀ ਹੈ ਜੀ ਉਹਨਾਂ ਦਾ, ਕਿਸ ਤਰੀਕੇ ਦੇ ਨਾਲ ਉਸ ਦਿਨ ਬੰਦ ਰੱਖਣਾ ਹੈ ਤੇ ਕਿੰਨਾ ਕੁ ਹੁੰਗਾਰਾ ਮਿਲਣ ਦੀ ਆਸ ਹੈ? ਗੁਰਪ੍ਰੀਤ, ਇਹਨਾਂ ਨੇ ਜਿਹੜਾ ਅੱਜ ਪ੍ਰੋਗਰਾਮ ਦੱਸਿਆ ਹੈ, ਉਲੀਕਿਆ ਹੈ, ਉਹਦੇ ਵਿੱਚ ਤੇ ਇਹਨਾਂ ਨੇ ਕਿਹਾ ਕਿ ਅਸੀਂ ਸਕੂਲ ਤੇ ਹਾਈਵੇ ਵੀ ਬੰਦ ਕਰਾਂਗੇ। ਆ ਬੀਤੇ ਦਿਨੀ ਵੀ ਇੱਕ ਕਾਲ ਸੀਗੀ ਮੇਰੇ ਖਿਆਲ ਦੇ ਨਾਲ ਆਈ, ਪਿੱਛੇ ਜੇ ਆਪਾਂ ਵੇਖਿਆ ਸੀਗਾ ਜਿਹੜਾ ਵਿਵਾਦ ਹੋਇਆ ਸੀਗਾ ਇੱਕ, ਤਾਂ ਉਹਦੇ ਵਿੱਚ ਕੀ ਸੀਗਾ ਕਿ ਹਾਈਵੇਜ਼ ਵਗੈਰਾ ਨੂੰ ਛੋਟ ਦਿੱਤੀ ਗਈ ਸੀਗੀ। ਆ ਪਿੱਛੇ ਜੇ ਆਪਾਂ ਦੇਖਿਆ ਸੀਗਾ ਬੰਦ ਰਿਹਾ ਆਪਣਾ। ਤਾਂ ਕਹਿਣ ਦਾ ਮਤਲਬ ਕਿ ਇੱਕ ਤੇ ਬੰਦ ਬਹੁਤ ਜ਼ਿਆਦਾ ਹੋ ਗਏ ਨੇ, ਬੰਦ ਬਹੁਤ ਜ਼ਿਆਦਾ ਹੋ ਗਏ ਨੇ। ਦੂਸਰਾ ਕਿ ਹਾਈਵੇਜ਼ ਬੰਦ ਦਾ ਮਤਲਬ ਇਹ ਹੈ ਕਿ ਆਵਾਜਾਈ ਬਿਲਕੁਲ ਪੂਰਨ ਤੌਰ ਤੇ ਠੱਪ ਹੋ ਜਾਏਗੀ। ਔਰ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਵੀ ਬੰਦ ਕਰਵਾਏ ਜਾਣਗੇ। ਮੇਰੇ ਖਿਆਲ ਦੇ ਨਾਲ ਇਹ ਜਿਹੜੇ ਪ੍ਰੋਗਰਾਮਾਂ ਦੇ ਆਯੋਜਕ ਨੇ, ਉਲੀਕਣ ਵਾਲੇ ਨੇ, ਇਹਨਾਂ ਨੂੰ ਥੋੜਾ ਜਿਹਾ ਰੀਥਿੰਕ ਕਰਨਾ ਚਾਹੀਦਾ ਹੈ। ਹਾਲਾਂਕਿ ਕੁਝ ਛੋਟਾ ਵੀ ਨੇ ਕਿ ਕਿਸੇ ਨੇ ਏਅਰਪੋਰਟ ਤੇ ਜਾਣਾ ਹੈ, ਕਿਸੇ ਦੀ ਕੋਈ ਹੋਰ ਜ਼ਰੂਰੀ ਕਾਰ ਵਿਹਾਰ ਹੈਗੇ ਆ, ਉਹਨਾਂ ਨੂੰ ਰਿਆਇਤ ਦਿੱਤੀ ਜਾਏਗੀ। ਪਰ ਮੇਰੇ ਖਿਆਲ ਦੇ ਨਾਲ ਸਕੂਲ ਬੱਚਿਆਂ ਦੀ ਪੜ੍ਹਾਈ ਤੇ ਜੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ ਤਾਂ ਇਹ ਗਲਤ ਆ। ਜਾਂ ਤੁਸੀਂ ਕੁਝ ਸਮੇਂ ਲਈ ਇੱਦਾਂ ਕਰੋ ਕਿ ਜਿਵੇਂ ਸਕੂਲ ਟਾਈਮ ਆ ਉਹਨੂੰ, ਜਿਵੇਂ ਅੱਜ ਕੱਲ੍ਹ ਵੈਨਾਂ ਲੰਘ ਜਾਂਦੀਆਂ, ਗੁਜ਼ਰ ਜਾਂਦੀਆਂ 7-8 ਵਜੇ, 8 ਵਜੇ ਤੋਂ ਤੁਸੀਂ 2 ਵਜੇ ਤੱਕ ਕਰ ਲਓ। ਪਰ ਘੱਟੋ ਘੱਟ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ ਮੱਦੇ ਨਜ਼ਰ ਰੱਖਣੀ ਚਾਹੀਦੀ ਹੈ, ਜ਼ਰੂਰੀ ਹੈ। ਉਹਦਾ ਇਹ ਪਹਿਲੀ ਕਾਲ ਹੈ ਇਸ ਤਰ੍ਹਾਂ ਪੰਜਾਬ ਪੱਧਰ ਦੀ, ਤਾਂ ਮੇਰੇ ਖਿਆਲ ਦੇ ਨਾਲ ਸਮਰਥਨ ਭਰਪੂਰ ਮਿਲੇਗਾ ਗੁਰਪ੍ਰੀਤ ਜੀ।
ਅੰਤ ਦੇ ਵਿੱਚ ਪਾਇਓ ਚਾਨਣਾ, ਓਟ ਸੈਂਟਰਾਂ ਦੇ ਕਰਮਚਾਰੀ ਵੀ ਹੁਣ ਹੜਤਾਲ ਤੇ ਜਾ ਰਹੇ ਨੇ। ਹਾਂਜੀ, ਇਹਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਲੇ ਜਾਵਾਂਗੇ ਹੜਤਾਲ ਤੇ। ਗੱਲ ਇਹ ਆ ਗੁਰਪ੍ਰੀਤ ਕਿ ਇਹਦੇ ਵਿੱਚ ਕੀ ਆ, ਇੱਕ ਸਮੱਸਿਆ ਆਏਗੀ ਕਿ ਬਹੁਤ ਸਾਰੇ ਜਿਹੜੇ ਨਸ਼ੇੜੀ ਨੇ ਉਹ ਓਟ ਸੈਂਟਰਾਂ ਤੋਂ ਹੀ ਗੋਲੀ ਲੈ ਕੇ ਆਪਦਾ ਨਸ਼ਾ ਛੱਡ ਚੁੱਕੇ ਨੇ, ਯਾਨੀ ਇਹਦੇ ਤੇ ਲੱਗ ਚੁੱਕੇ ਨੇ। ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਫੇਰ ਕਿੱਲਤ ਹੋਏਗੀ ਤਾਂ ਹੋ ਸਕਦਾ ਕਿਸੇ ਹੋਰ ਡਰੱਗ ਵੱਲ ਚਲੇ ਜਾਣ। ਸੋ ਇਹ ਬੜੀ ਵੱਡੀ ਸਮੱਸਿਆ ਹੋ ਜਾਏਗੀ ਪੰਜਾਬ ਸਰਕਾਰ ਵਾਸਤੇ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।